ਤੁਹਾਡਾ ਜਨਮ ਕਿੱਥੇ ਹੋਇਆ? ਕਿਹੜਾ ਪਿੰਡ ਸੀ ਜਿੱਥੇ ਤੁਸੀਂ ਪੈਦਾ ਹੋਏ? ਬੜਾ ਪਿੰਡ ਸ਼ਹਿਰ ਪਿੰਡ ਚੇਤੇ ਹੁੰਦਾ ਅਜੇ ਵੀ? ਮੈਨੂੰ ਤਾਂ ਚੇਤੇ ਜਿਹਾ ਆਉਂਦਾ ਵੀ ਹੁਣ ਕੀਤਾ ਕਿ ਜਾ ਹੁਣ ਟੰਗਾਂ ਨਹੀਂ ਚੱਲਦੇ ਤੇ ਫਿਰ ਕੀ ਕਰਨਾ। ਉਂਝ ਪਿੰਡ ਵੇਖਣ ਨੂੰ ਦਿਲ ਕਰਦਾ ਜਾ ਨਹੀਂ ਸਕਦੇ। ਹਾਂ ਲਓ ਜੀ ਦੋਸਤੋ, ਬਾਬਾ ਰਤਨ ਚੰਦ ਹੋਰਾਂ ਨੇ ਇੰਡੀਆ ਤੋਂ ਫਰਮਾਇਸ਼ ਕੀਤੀ ਹੈ ਕਿ ਮੇਰਾ ਪਾਕਿਸਤਾਨੀ ਪਿੰਡ ਜਿਹਦਾ ਨਾਂ ਸੀ ਬੜਾ ਪਿੰਡ, ਉਹ ਵੇਖਣ ਨੂੰ ਦਿਲ ਕਰਦਾ ਹੈ, ਲੇਕਿਨ ਮੇਰੀਆਂ ਲੱਤਾਂ ਜਵਾਬ ਦੇ ਗਈਆਂ ਨੇ, ਮੈਂ ਜਾ ਨਹੀਂ ਸਕਦਾ। ਤੇ ਮੈਂ ਫਿਰ ਕੈਮਰਾ ਫੜਿਆ ਤੇ ਆਖਿਆ, ਬਾਬਾ ਰਤਨ ਚੰਦ ਸਾਹਿਬ, ਤੁਹਾਨੂੰ ਮੈਂ ਵਿਖਾਲਣਾ ਤੁਹਾਡਾ ਪਿੰਡ ਤੇ ਤੁਸੀਂ ਵੀਡੀਓ ਨਾਲ ਜੁੜੇ ਰਹੋ। ਬੜਾ ਪਿੰਡ ਬਹੁਤ ਵੱਡਾ ਪਿੰਡ, ਜਿਹੜਾ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦੇ ਸ਼ਾਇਰ ਦਾ ਜਨਮ ਵੀ ਇਸੇ ਪਿੰਡ ਹੀ ਹੋਇਆ ਸੀ। ਤੇ ਇਹਦੇ ਪੁਰਾਣੇ ਘਰ ਖੱਤਰੀਆਂ ਦੇ ਚੁਬਾਰੇ, ਔਰ ਇਹਦੇ ਨਾਲ ਨਾਲ ਅੱਜ ਇਹ ਪਿੰਡ ਦੇ ਲੋਕ ਬਾਜ਼ਾਰ ਗਲੀਆਂ ਕਿਸ ਹਾਲ 'ਚ ਨੇ। ਵੀਡੀਓ ਸ਼ੁਰੂ ਕਰਨੇ ਆ। ਇਹ ਜੀ ਚਾਚੇ ਹੋਰੀ ਨੇ, ਇਹ ਪੀ ਰਹੇ ਨੇ ਚਾਹ ਪੀ ਰਹੇ ਨੇ ਤੇ ਨਾਲ ਇਹ ਵੇਂਦੇ ਨੇ ਪਏ ਸਾਨੂੰ ਨਾ, ਹੱਸ ਰਹੇ ਨੇ। ਇਹ ਵੇਖੋ ਖਾਲੀ ਪਿਆਲਾ ਨਹੀਂ ਤੁਹਾਨੂੰ ਵਿਖਾ ਛੜਿਆ, ਵਿੱਚ ਚਾਹ ਹੈ। क्या बात है। अस्सलाम वालेकुम, मैं औरंगजेब बेग। दोस्तों मैं आ गया बड़ा पिंड, ਲੂਟੀਆਂ ਪਿੰਡ, ਜਿਹੜਾ ਕਿ 1947 ਤੋਂ ਪਹਿਲਾਂ ਸਾਰਾ ਹੀ ਅਮੀਰ ਤਰੀਨ ਹਿੰਦੂਆਂ ਦਾ ਪਿੰਡ ਸੀ। ਬ੍ਰਾਹਮਣ, ਪੰਡਤ, ਮਹਾਜਨ, ਖੱਤਰੀ, ਸੁਨਿਆਰੇ ਇਸ ਪਿੰਡ 'ਚ ਰਹਿੰਦੇ ਸਨ। ਉਹਨਾਂ ਦੇ ਘਰ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਨੇ। ਤੁਹਾਨੂੰ ਪੂਰੇ ਪਿੰਡ ਦੀ ਵੀਡੀਓ ਵਿਖਾਲਨੇ ਆ। 1947 ਵਾਲੀਆਂ ਜਿਹੜੀਆਂ ਇਮਾਰਤਾਂ ਬਣੀਆਂ ਨੇ ਅੱਜ 2025 'ਚ ਕੈਸੀਆਂ ਨੇ। ਵੀਡੀਓ ਨਾਲ ਤੁਸੀਂ ਜੁੜੇ ਰਹਿਣਾ। ਬਾਬਾ ਰਤਨ ਚੰਦ ਹੋਰਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਪਰਮੇ ਸ਼ਾਹ ਦਾ ਚੁਬਾਰਾ ਸੀ, ਇੰਦਰ ਸ਼ਾਹ ਦਾ ਚੁਬਾਰਾ ਸੀ ਤੇ ਰਾਮ ਲਖਨ ਸ਼ਾਹ ਦਾ ਚੁਬਾਰਾ ਸੀ, ਜਿਹੜੇ ਕਿ ਤੁਹਾਨੂੰ ਵਿਖਾਏ ਜਾ ਰਹੇ ਨੇ। ਅੱਛਾ, ਇਹਨਾਂ ਚੁਬਾਰਿਆਂ ਦੇ ਉੱਤੇ ਅੱਜ ਵੀ ਨਾਂ ਲਿਖੇ ਨੇ, ਉਹ ਤੁਸੀਂ ਪੜ੍ਹ ਕੇ ਦੱਸਣਾ ਉਹ ਕੀ ਲਿਖਿਆ ਹੈ। ਦੇਖੋ ਨਾ, ਜਿਸ ਤਰ੍ਹਾਂ ਤੁਸੀਂ ਕੈਮਰੇ ਦੇ ਦੇਖ ਰਹੇ ਹੋ, ਆਲੀਸ਼ਾਨ ਘਰ ਜਿਹੜੇ ਬਣੇ ਨੇ। ਔਰ ਇਹ ਜਨਾਬ ਇੱਥੇ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਦੇ ਵਿੱਚ ਇੱਕ ਜੈਮਲ ਸਿੰਘ ਸੀ, ਜਿਹਦਾ 900 ਏਕੜ ਰਕਬਾ ਸੀ। ਜੈਮਲ ਸਿੰਘ ਉਹ ਮਾਲਕ ਸੀ। ਇੱਕ ਬੜਾ ਜਿਹੜਾ ਜ਼ਮੀਨ ਵਾਲਾ ਬੰਦਾ ਸੀ, ਉਹਨੂੰ ਫੱਤਾ ਕਹਿੰਦੇ ਸਨ। ਇੱਕ ਵਕੀਲ ਸਿੰਘ ਸੀ। ਨੰਬਰ ਦਾ ਜਿਹੜਾ ਸੀ ਉਹਦਾ ਨਾਂ ਗੁਜ਼ਰੂ ਸੀ, ਰਾਜਪੂਤ ਬਰਾਦਰੀ ਦਾ। ਅਤੇ ਜਿਹੜੇ ਵੱਡੇ ਮਹਾਜਨ ਸਨ ਉਹਨਾਂ ਦੇ ਪਰਮੇ ਸ਼ਾਹ, ਇੰਦਰ ਸ਼ਾਹ, ਰਾਮ ਲਖਨ ਸ਼ਾਹ ਪੰਡਤਾਂ ਦੇ ਘਰ ਸਨ। ਫਿਰ ਜੀ ਸ਼ੇਰ ਸਿੰਘ ਸੀ। ਇੱਕ ਦੁਕਾਨਦਾਰ ਬੜਾ ਮਸ਼ਹੂਰ ਸੀ ਜਿਹਦਾ ਨਾਂ ਸੀ ਭੁੱਲਾ ਹਲਵਾਈ। ਅਤੇ ਇਹ ਸੀ ਪਿੰਡ ਦੇ ਵਿੱਚ ਰਾਮਲੀਲਾ ਦੇ ਡਰਾਮੇ, ਵਿਸਾਖੀ ਮੇਲੇ ਉਹ ਵੀ ਲੱਗਦੇ ਹੁੰਦੇ ਸਨ। ਅਤੇ ਜ਼ਿਆਦਾ ਤਾਦਾਦ ਹਿੰਦੂਆਂ ਦੀ ਸੀ ਔਰ ਥੋੜ੍ਹੇ ਘਰ ਮੁਸਲਮਾਨਾਂ ਦੇ ਸਨ। ਲੇਕਿਨ ਇਸ ਪਿੰਡ ਵਿੱਚ ਲੋਕਾਂ ਨੇ ਦੱਸਿਆ ਕਿ ਬਹੁਤ ਹੀ ਪਿਆਰ ਮੁਹੱਬਤ ਨਾਲ ਸਾਰੇ ਧਰਮ ਰਹਿੰਦੇ ਸਨ। ਬੜਾ ਪਿੰਡ ਇਹਦਾ ਨਾਂ ਹੈ ਔਰ ਇਹ ਅੱਜ ਕੱਲ੍ਹ ਜ਼ਿਲ੍ਹਾ ਨਾਰੋਵਾਲ ਅਤੇ ਤਹਿਸੀਲ ਜ਼ਫਰਵਾਲ ਦਾ ਹਿੱਸਾ ਹੈ। ਲੇਕਿਨ 1947 ਤੋਂ ਪਹਿਲੇ ਇਹਦਾ ਜ਼ਿਲ੍ਹਾ ਗੁਰਦਾਸਪੁਰ ਸੀ ਔਰ ਤਹਿਸੀਲ ਇਹਦੀ ਸ਼ਕਰਗੜ੍ਹ ਸੀ। ਅਤੇ 4 ਮੰਦਰ ਇਸ ਪਿੰਡ ਦੇ ਵਿੱਚ ਮੌਜੂਦ ਸਨ। ਲੇਕਿਨ ਅੱਜ 2025 'ਚ ਇੱਕ ਮੰਦਰ ਇੱਥੇ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਬਾਕੀ ਤਿੰਨਾਂ ਦਾ ਨਾਮੋ ਨਿਸ਼ਾਨ ਮਿਟ ਚੁੱਕਿਆ ਹੈ। ਤੇ ਕਿੰਨੇ ਮੰਦਰ ਤੁਸੀਂ ਵੇਖੇ ਨੇ? 4 ਮੰਦਰ ਵੇਖੇ ਨੇ। ਕਿਹੜੇ ਕਿਹੜੇ ਪਾਸੇ ਹੁੰਦਾ ਸੀ? ਇੱਕ ਫਿਲਹਾਲ ਹੈ ਨਾ, ਇੱਕ ਉੱਪਰਾਂ ਸੀ ਪਿੰਡ ਦੇ ਵਿੱਚ, ਉੱਥੇ ਲਾ ਕੇ ਬਹੁਤ ਹੀ ਬੜੀ ਵੱਡੀ ਹੁੰਦੀ ਸੀ, ਉਹ ਡਿੱਗ ਗਈ। ਅੱਛਾ। ਤੇ ਇੱਕ ਤਲਾਬ ਬਾਹਰ ਬੜਾ ਵੱਡਾ ਹੁੰਦਾ ਤਲਾਬ ਸੀ ਮੰਦਰ। ਤੇ ਇੱਥੇ ਲਾ ਕੇ ਸੀ ਪਹਾੜ ਮਾਲੇ, ਉੱਥੇ ਅਹਿਮਦੀਨ ਹੋਰੀ ਰਹਿੰਦੇ ਸਨ ਤੇ ਉਹਨਾਂ ਦਾ ਉੱਥੇ ਵੀ ਮੰਦਰ ਐਸੇ ਲਾ ਕੇ ਖੂਹ ਵੀ ਹੈ। ਚੁਬਾਰੇ ਵਗੈਰਾ ਵੀ ਹੁੰਦੇ ਸਨ? ਚੁਬਾਰੇ ਬੜੇ ਹੁੰਦੇ ਹਨ, ਲੇਕਿਨ ਹੁਣ ਤੇ ਰੱਖਦੇ ਨੇ ਆਸਤਾ ਡਬਲ ਸਟੋਰੀ। ਇੱਕ ਉੱਥੇ ਛੋਟੀ ਏਟ ਦਾ ਢੱਠਿਆ ਚੁਬਾਰਾ ਹੈ। ਹਾਂ, ਉਹ ਡਬਲ ਸਟੋਰੀ ਹੁੰਦਾ ਸੀ ਤੇ ਬੜਾ ਉਸ ਵੇਲੇ ਠੀਕ ਠਾਕ ਸੀ। ਜਦੋਂ ਸਨ 65 ਤੋਂ ਪਹਿਲਾਂ ਵੀ, ਸਨ 70 ਤੋਂ ਪਹਿਲਾਂ ਵੀ ਠੀਕ ਰਿਹਾ ਉਹ। ਤੇ ਉਹਦੇ ਵਿੱਚ ਆਪਣਾ ਤੁਸੀਂ ਵੇਖਿਆ ਅੰਦਰ ਵੜ ਕੇ? ਅੰਦਰ ਵੜ ਕੇ ਵੇਖਿਆ, ਬੜਾ ਥੱਲੇ ਟਾਇਲ ਲੱਗੀ ਸੀ, ਵਿਹੜਿਆਂ ਦੇ ਵਿੱਚ, ਕਮਰਿਆਂ ਦੇ ਵਿੱਚ ਟਾਇਲ ਲੱਗੀ ਸੀ। ਤੇ ਪਾਣੀ ਨਲਕਾ ਇੱਕ ਲਾਇਆ ਸੀ, ਬੜੀ ਥੱਲੇ ਮਸ਼ੀਨ ਥੱਲੇ ਬੋਰ ਕਰਕੇ ਨਾ, ਤੇ ਮਸ਼ੀਨ ਉੱਤੇ ਲੈ ਗਏ ਸਨ ਉਤਲੀ ਮੰਜ਼ਿਲ ਤੇ। ਜਿਹੜੇ ਨਲਕਾ ਗੇੜਾ ਤੇ ਪਾਣੀ ਆਉਂਦਾ ਸੀ। ਵਾਹ ਜੀ ਵਾਹ। ਤੇ ਖੂਹੀਆਂ ਕਿੰਨੀਆਂ ਕੁ ਸਨ ਪਿੰਡ 'ਚ ਉਦੋਂ? ਪਿੰਡ 'ਚ ਇੱਕ ਤੇ ਇੱਥੇ ਹੀ ਖੂਹੀ ਹੈ, ਜਿਸ ਕਿਹੜਾ ਘਰ ਦੀ ਪੁੱਛ ਰਿਹਾ, ਇੱਥੇ ਵੀ ਖੂਹੀ ਹੈ। ਅੱਛਾ। ਇੱਕ ਉੱਥੇ ਖੂਹ ਬੜੇ ਸਨ ਇੱਥੇ ਸਾਡੇ ਪਿੰਡ। ਇੱਕ ਤੁਹਾਡੇ ਵੱਲ ਇੱਕ ਦੇਰੀਆਂ ਵਾਲਾ ਖੂਹ ਸੀ, ਖੂਹ ਵੀ ਹੈ ਸੀ ਤੇ ਲਾਗੇ ਦੇਰੀਆਂ ਵੀ ਹੈ ਸਨ। ਉੱਥੇ ਜਿਹੜੇ ਗੈਰ ਮੁਸਲਮਾਨ ਮਰਦੇ ਸਨ ਉੱਥੇ ਉਹਨੂੰ ਸਾੜਦੇ ਸਨ ਜਾਂ ਉੱਥੇ ਦਫਨਾਉਂਦੇ ਸਨ। ਬਲਕਿ ਬਤਵਾਲ ਹੋ ਗਏ, ਸਾਈ ਹੋ ਗਏ, ਉੱਥੇ ਦਫਨਾਉਂਦੇ। ਹੁਣ ਇਸ ਪਿੰਡ 'ਚ ਕੋਈ ਹਿੰਦੂ ਹੈ ਕਿ ਨਹੀਂ?
ਨਹੀਂ ਇੱਕ ਮੁੰਡਾ ਹੀ ਹੈ ਸਿਰਫ ਕ੍ਰਿਸਚੀਅਨ, ਉਹ ਨਹੀਂ ਹੁੰਦਾ ਮੁਸਲਮਾਨ, ਬਾਕੀ ਮੁਸਲਮਾਨ ਨੇ ਸਾਰੇ। ਬਾਕੀ ਸਭ ਮੁਸਲਮਾਨ ਨੇ। ਤੇ ਤੁਹਾਡਾ ਪਿੰਡ ਕਿਹੜਾ ਸੀ ਜੰਮੂ 'ਚ? ਪਿੱਛੇ ਕਸ਼ਮੀਰ ਚ ਡਗੋੜ, ਡਗੋਰ। ਹਾਂ ਤਹਿਸੀਲ ਸਾਂਬਾ, ਪਿਛਲਿਆਂ ਕੋਲੋਂ ਸੁਣਿਆ ਦਾ ਹੈ। ਇਸ ਪਿੰਡ 'ਚ ਸਕੂਲ ਸ਼ੁਰੂ ਦੇ ਹੈ ਨੇ? ਆਇਆ ਮਿਡਲ ਸਕੂਲ ਸੀ ਆਪਣੇ, ਜਿਹੜਾ ਸਾਡੇ ਪਿੰਡ ਹੁਣ ਦਿਹਾਈ ਬਣ ਗਿਆ ਨਾ ਭਾਈ, ਮਿਡਲ ਸਕੂਲ ਸੀ, ਕਿਉਂਕਿ ਇੱਕ ਦਫਾ ਸਫਾਈ ਕੀਤੀ ਸੀ ਤੇ ਉੱਥੇ ਲਿਖਿਆ ਸੀ ਮਿਡਲ ਗਵਰਨਮੈਂਟ ਮਿਡਲ ਸਕੂਲ, ਬੜਾ ਪਿੰਡ ਪੁਰਾਣੀ। ਤਹਿਸੀਲ ਸ਼ਕਰਗੜ੍ਹ, ਡਿਸਟ੍ਰਿਕਟ ਗੁਰਦਾਸਪੁਰ। ਉਹ ਕਾਦਲ ਪੁਰਾਣੇ ਨਿਕਲੇ ਮੈਨੂੰ ਪੱਕਾ ਯਾਦ ਹੈ। ਅੱਛਾ, ਇਹ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਸੀ? ਇਹ ਗੁਰਦਾਸਪੁਰ ਦਾ ਹਿੱਸਾ, ਤਹਿਸੀਲ ਸ਼ਕਰਗੜ੍ਹ ਗੁਰਦਾਸਪੁਰ ਦੀ ਤਹਿਸੀਲ ਹੈ। ਅੱਛਾ ਅੱਛਾ ਅੱਛਾ, ਸ਼ਕਰਗੜ੍ਹ ਪੁਰਾਣੀ ਤਹਿਸੀਲ ਹੈ। ਪੁਰਾਣੀ ਤਹਿਸੀਲ। ਵਾਹ ਜੀ। ਹੁਣ ਤੇ ਜ਼ਫਰਵਾਲ ਨਿਕਲ ਆਈ ਹੈ ਨਾ, ਆ ਹੁਣ ਜ਼ਫਰਵਾਲ ਹੋ ਗਈ ਹੈ। ਪਹਿਲਾਂ ਸ਼ਕਰਗੜ੍ਹ ਸੀ ਇਹ, ਤੇ ਔਰ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਆਂਦੇ ਨੇ ਇੱਥੇ ਪਾਕਿਸਤਾਨ ਬਣਨ ਤੋਂ ਪਹਿਲਾਂ। ਚਾਚਾ ਜੀ ਸ਼ਿਵ ਕੁਮਾਰ ਬਟਾਲਵੀ ਜਿਹੜੇ ਸ਼ਾਇਰ ਹੋਏ ਨੇ, ਉਹਨਾਂ ਦਾ ਮੈਂ ਜਨਮ? ਸੁਣਿਆ ਦਾ ਹੀ ਹੈ ਵੀ ਇੱਥੇ ਸਾਡੀ ਗਲੀ 'ਚ ਉਹਦਾ ਘਰ ਸੀ। ਆਹੋ, ਹੁਣ ਤੇ ਉਹ ਟੱਟ ਉੱਠ ਗਿਆ ਦਾ। ਲੇਕਿਨ ਉਹਨਾਂ ਨੇ ਆਪੀ ਵੀ ਲਿਖਿਆ ਨਾ ਆਪਣੀ ਕਿਤਾਬ 'ਚ ਕਿ ਮੇਰਾ ਉਸ ਪਿੰਡ 'ਚ ਜਨਮ ਹੋਇਆ ਸੀ, ਬੜਾ ਪਿੰਡ ਦੇ ਬੜਾ ਵਿੱਚ। ਪਿੰਡ ਲੋਟੀਆਂ ਵਾਲਾ। ਬੜਾ ਪਿੰਡ ਲੋਟੀਆਂ, ਠੀਕ ਹੈ। ਤੇ ਇੱਥੇ ਆਂਦੇ ਨੇ ਕਿ ਬਾਜ਼ਾਰ ਬੜਾ ਵੱਡਾ, ਦੁਕਾਨਾਂ ਬੇਸ਼ੁਮਾਰ ਹੁੰਦੀਆਂ। ਅਸੀਂ ਬੈਠੇ ਆ, ਬੜੀਆਂ ਦੁਕਾਨਾਂ ਸਨ, ਤੋੜ ਤੱਕ ਪਰਾਂ ਦੁਕਾਨਾਂ ਸਨ ਇੱਥੇ। ਤੇ ਇੱਥੇ ਜਿਹੜਾ ਕੋਈ ਫੈਸਲੇ ਫੁਸਲੇ ਕਰਦੇ ਹਨ ਪੁਰਾਣੇ ਬੰਦੇ, ਇੱਥੇ ਹੀ ਬਹਿੰਦੇ ਰਹੇ ਨੇ। ਮੰਡੀ ਵੀ ਲੱਗਦੀ ਹੈ, ਮੈਂ ਵੀ ਦੇਖ ਛੋਟੇ ਹੁੰਦੇ ਮੰਡੀ ਦੇਖੀ ਹੈ। ਅੱਛਾ, ਵਾਹ। ਹਾਂਜੀ, ਸਨ ਪੈਣ ਤੋਂ ਪਹਿਲਾਂ ਫਰੂਟ ਆਉਂਦਾ ਸੀ, ਸਬਜ਼ੀ ਆਉਂਦੀ ਸੀ ਕਿੱਥੇ ਹੁੰਦੀ ਸੀ? ਇੱਥੇ ਹੀ, ਇੱਥੇ ਹੀ। ਹਾਂ, ਐਸੇ ਬਾਜ਼ਾਰ 'ਚ ਹੀ। ਹਾਂਜੀ। ਤੇ ਇੱਥੇ ਆਂਦੇ ਨੇ ਉਹ ਦੁਕਾਨਾਂ ਉਹ ਤਾਂ ਪੁਰਾਣੀਆਂ ਹੈ ਸਨ? ਪੁਰਾਣੇ ਬੜੀਆਂ ਸੋਹਣੀਆਂ ਦੁਕਾਨਾਂ ਸੀ, ਹੁਣ ਤੇ ਕੁਝ ਵੀ ਨਹੀਂ, ਉਦੋਂ ਬੜੀਆਂ ਸੋਹਣੀਆਂ ਦੁਕਾਨਾਂ। ਐਵੇਂ ਕਹਿੰਦਾ ਵੀ ਪੁਰਾਣੀ ਇੱਕ, ਹੈਂ? ਇਹ ਵੀ ਪੁਰਾਣੀ ਦੁਕਾਨ ਬਣੀ? ਇਹ ਪੁਰਾਣੀ ਦੁਕਾਨ ਹੈ। ਆਹੋ, ਵਾਹ ਜੀ। ਇੱਧਰ ਵੀ ਦੁਕਾਨਾਂ ਸੀ, ਲੇਕਿਨ ਉਹਨਾਂ ਨੇ ਬੜੀਆਂ ਤਸਵੀਰਾਂ ਬਣੀਆਂ ਸਨ। ਅੱਛਾ, ਸੋਨਮ ਰੀਜਨ। ਬਹੁਤ ਸੋਹਣੀਆਂ ਤਸਵੀਰਾਂ ਬਣੀਆਂ ਨੇ, ਕਿਤੇ ਉਹ ਵਿੱਚ ਪਿਆ ਦਾ ਕੋਈ ਉਹਨੂੰ ਕੱਢ ਰਹੇ ਨੇ। ਤੇ ਇਹ ਨਾਲ ਇੱਕ ਘਰ ਛੱਡ ਗਿਆ, ਉੱਤੇ ਚੁਬਾਰਾ ਬਣਿਆ ਦਾ, ਖੰਡਰ ਬਣ ਗਿਆ ਐਸੇ ਪਾਸੇ ਇਹ ਨਾਲ ਹੀ। ਉੱਥੇ ਕੀ ਹੁੰਦਾ ਸੀ? ਉੱਥੇ ਬੰਦੇ ਰਹਿੰਦੇ ਸਨ, ਘਰ ਸੀ ਕਿਸੇ ਦਾ? ਘਰ ਸੀ ਕਿਸੇ ਦਾ। ਤੇ ਦੁਕਾਨਾਂ ਵੀ ਸਨ? ਪਠਾਨਾਂ ਦਾ ਘਰ ਸੀ। ਨਹੀਂ, ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ? ਆਹੋ। ਉਦੋਂ ਦਾ ਨਹੀਂ ਪਤਾ, ਤੇ ਸਾਡੇ ਆਉਣ ਤੋਂ ਪਹਿਲਾਂ ਜਦੋਂ ਅਸੀਂ ਆਏ, ਪਾਕਿਸਤਾਨ ਬਣਿਆ ਨਾ ਸਨ 65 ਤੱਕ 70 ਤੱਕ ਠੀਕ ਠਾਕ ਮਕਾਨ ਸੀ। ਤੇ ਕਦੀ ਇੱਥੇ ਹਿੰਦੂ ਆਏ ਨੇ ਕੋਈ ਵੇਖਣ ਆਪਣੇ ਪੁਰਾਣੇ ਘਰ ਕਿ ਨਹੀਂ? ਆਏ ਸਾਡੇ ਨੂੰ ਇੱਕਦਮ ਜੇ ਛੋਟੇ ਪੀਓ ਤੁਸੀਂ। ਤੇ ਇੱਥੋਂ ਲੈ ਕੇ ਗਏ ਹਨ, ਪੁੱਟ ਕੇ ਮਾਲ ਵੀ ਇਧਰੋਂ ਕਿਸੇ ਦੇ ਘਰੋਂ, ਅੱਛਾ ਜਿਹੜਾ ਅੱਛਾ, ਹੁਣ ਦੱਬਿਆ ਦਾ ਸੀ ਉੱਤੇ। ਠੀਕ ਹੈ ਠੀਕ ਹੈ। ਉਹਨੂੰ ਕੋਈ ਤੋੜਾ ਨਹੀਂ ਸੀ ਦਿੰਦਾ, ਤੇ ਉਹਨੇ ਆਪਣੀ ਕਟੰਨੀ ਕੱਢੀ ਸੀ, ਤੇ ਉਹਦੇ ਵਿੱਚ ਮਤਲਬ ਕਿ ਉਹਨੇ ਠੀਪੇ ਪਾਏ ਹਨ ਚਾਂਦੀ ਦੇ। ਇਹ ਮੇਰੇ ਦੇਖਣ ਦੀ ਗੱਲ ਹੈ, ਹਿੰਦੂ ਇੱਕ ਆਇਆ। ਅੱਛਾ ਅੱਛਾ ਅੱਛਾ। ਕਿੱਲੀਆਂ ਵੀ ਖੜੀਆਂ ਸੀ ਘਰੋਂ, ਸੋਨੇ ਦੀ, ਉਹਨਾਂ ਤੇ ਕਾਲਾ ਰੰਗ ਕੀਤਾ ਦਾ ਸੀ। ਤੇ ਸੋਨਾ ਹੀ ਚੜਿਆ? ਹਾਂ, ਦੋ ਜੇ ਪੁੱਟਿਆ ਤੁਹਾਨੂੰ ਘਰ ਦੇ ਨੂੰ ਗਸ਼ ਪੈ ਗਈ, ਡਿੱਗ ਪਿਆ। ਚਲੋ ਜੀ, ਫੇਰ ਇਹ ਜੀ ਇੱਕ ਖੋਤੀ ਰੇੜੀ ਆ ਰਹੀ ਏ, ਇਹਦੇ ਨਾਲ ਦੂਰ ਦੂਰ ਤੱਕ ਕੋਈ ਬੰਦਾ ਨਹੀਂ ਹੈਗਾ। ਤੇ ਮੈਂ ਰਸਤੇ 'ਚ ਜਾ ਰਿਹਾ ਸਾਂ ਤੇ ਮੈਨੂੰ ਨਜ਼ਰ ਆਈ ਏ, ਉਹਨਾਂ ਨੇ ਇਹਦੇ ਉੱਤੇ ਪੱਠੇ ਲੱਦ ਛੜੇ ਨੇ, ਔਰ ਖੋਤੀ ਨੂੰ ਪਤਾ ਹੈ ਕਿ ਮੇਰਾ ਘਰ ਕਿੱਧਰ ਏ, ਉਹ ਆਪੀ ਟੁਰਦੀ ਜਾ ਰਹੀ ਹੈ। ਤੇ ਮੈਂ ਇੱਥੇ ਜਨਾਬ ਗੱਡੀ ਖਿਲਾਰ ਕੇ, ਤੇ ਮੈਂ ਕਿਹਾ ਵੇਖੋ ਤੁਸੀਂ, ਜਾਨਵਰ ਇਹਨਾਂ ਕਿੱਡਾ ਸਮਝਦਾਰ ਏ, ਉੱਤੇ ਪੱਠੇ ਲੱਦੇ ਨੇ ਤੇ ਕੋਈ ਬੰਦਾ ਨਹੀਂ ਹੈਗਾ ਇਹਦੇ ਕੋਲ। ਇਹ ਦੇਖੋ ਤੁਸੀਂ, ਆਪਣੇ ਧਿਆਨ ਜਾ ਰਹੀ ਹੈ ਜਨਾਬ, ਸਿੱਧਾ ਇਹਨੇ ਹਵੇਲੀ ਜਾ ਕੇ ਆਪਣੀ ਖਲੋ ਜਾਣਾ। ਕਹਿੰਦੇ ਨੇ ਕਿ ਜਾਨਵਰ ਜਿਹੜਾ ਹੁੰਦਾ ਨਾ, ਉਹ ਬੜਾ ਸਿਆਣਾ ਹੁੰਦਾ, ਔਰ ਖ਼ਾਸ ਤੌਰ ਤੇ ਆਪਣੇ ਮਾਲਕ ਦਾ ਬੜਾ ਵਫਾਦਾਰ ਹੁੰਦਾ। ਇਹ ਚੀਜ਼ਾਂ ਆਹ ਸੁਣੀਆਂ ਨੇ, ਲੇਕਿਨ ਅਸੀਂ ਹੁਣ ਪਰਖਦੇ ਵੀ ਜਾ ਰਹੇ ਹਾਂ। ਤੇ ਤੁਹਾਡੇ ਸਾਹਮਣੇ ਇੱਕ ਮਿਸਾਲ ਹੈਗੀ ਹੈ।